ਸਤਿ ਸ੍ਰੀ ਅਕਾਲ ਵੀਰੋ, ਅਸਲਾਮ ਅਲੈਕਮ। ਅੱਜ ਸਾਡੇ ਨਾਲ ਵੀਰ ਹਰਮੀਤ ਸਿੰਘ ਭਖਣਾ ਹੋਰੀ ਨੇ। ਆਪ ਪੰਜਾਬੀ ਵਾਸਤੇ, ਮਾਂ ਬੋਲੀ ਵਾਸਤੇ ਬਹੁਤ ਢੇਰ ਸਾਰਾ ਕੰਮ ਕਰ ਰਹੇ ਨੇ ਉੱਥੇ ਯੂਕੇ ਵਿੱਚ। ਤੇ ਯੂਕੇ 'ਚ ਜਿਹੜਾ ਚੁਣਾਵ ਹੋ ਰਿਹਾ ਉਹਦੇ ਵਾਸਤੇ ਬੜੀ ਜ਼ਬਰਦਸਤ ਤਿਆਰੀ ਕੀਤੀ ਹੋਈ ਹੈ ਇਹਨਾਂ। ਪਿਛਲੇ ਕਾਫੀ ਅਰਸੇ ਤੋਂ, ਤਕਰੀਬਨ 1 ਸਾਲ ਤੋਂ ਤਾਂ ਮੈਂ ਦੇਖ ਰਿਹਾ ਕਿ ਇੱਕ ਤਰ੍ਹਾਂ ਦਾ ਇਲੈਕਸ਼ਨ ਹੀ ਲੜ ਰਹੇ ਨੇ ਉੱਥੇ ਮਾਂ ਬੋਲੀ ਵਾਸਤੇ। ਤੇ ਅੱਜ ਮੈਂ ਇਹਨਾਂ ਨੂੰ ਇਸ ਵਾਸਤੇ ਸੱਦਿਆ ਕਿ ਅਸੀਂ ਜਿਹੜੇ ਉੱਥੇ ਸਾਡੇ ਮੁਸਲਮਾਨ ਪੰਜਾਬੀ ਬੈਠੇ ਨੇ ਉਹਨਾਂ ਨੂੰ ਵੀ ਜਾਣਕਾਰੀ ਦਈਏ ਕਿ ਕਿੱਦਾਂ ਉੱਥੇ ਆਪਣੀ ਜਿਹੜੀ ਆ ਬੋਲੀ ਉਹ ਉੱਥੇ ਫਾਰਮਾਂ 'ਚ ਪੁਰ ਕਰਨੀ ਹੈ, ਔਰ ਕਿਸ ਤਰ੍ਹਾਂ ਅਸੀਂ ਮਾਂ ਬੋਲੀ ਦੀ ਖਿਦਮਤ ਕਰ ਸਕਦੇ ਹਾਂ ਉੱਥੇ ਬੈਠੇ ਵੀ। ਤੇ ਇਹ ਬੜਾ ਇੱਕ ਮੌਕਾ ਹੈ ਸਾਡੇ ਕੋਲ, ਸਾਡੇ ਮੁਸਲਮਾਨ ਪੰਜਾਬੀਆਂ ਕੋਲ ਵੀ, ਤੇ ਹਿੰਦੂ ਪੰਜਾਬੀਆਂ ਕੋਲ ਵੀ, ਤੇ ਸਿੱਖਾਂ ਪੰਜਾਬੀਆਂ ਕੋਲ ਵੀ, ਕਿ ਇੱਕ ਕੌਮ ਹੋ ਕੇ ਅਸੀਂ ਆਪਣਾ ਜਿਹੜਾ ਮੈਚ ਖੇਲੀਏ ਔਰ ਇੰਜ ਖੇਡੀਏ ਕਿ ਦੁਨੀਆ ਨੂੰ ਪਤਾ ਲੱਗੇ ਕਿ ਪੰਜਾਬੀ ਇਕੱਠੇ ਹੋਣ ਤੇ ਕਿੱਡੀ ਵੱਡੀ ਤਾਕਤ ਬਣਦੇ ਨੇ। ਤੇ ਅਸੀਂ ਮਾਂ ਬੋਲੀ ਜਿਤਾਉਣੀ ਹੈ ਆਪੋ ਆਪਣੇ ਧਰਮਾਂ ਦੇ ਵਿੱਚ ਰਹਿ ਕੇ, ਆਪੋ ਆਪਣੀਆਂ ਸਰਹੱਦਾਂ ਦੇ ਵਿੱਚ ਰਹਿ ਕੇ। ਤੇ ਵੀਰ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸ਼ਾਹ ਸਾਹਿਬ ਜੀ। ਵੀਰ ਤੁਸੀਂ ਦੱਸੋ ਹੁਣ ਕਿੱਦਾਂ, ਮਤਲਬ ਕਿਸ ਤਰ੍ਹਾਂ ਕਰਨਾ ਹੈ? ਸਾਡੇ ਜਿਹੜੇ ਮੁਸਲਮਾਨ ਪੰਜਾਬੀ ਨੇ ਉਹਨਾਂ ਨੂੰ ਦੱਸੋ ਕਿ ਕਿੰਝ ਕਰਨਾ ਹੈ, ਕਿਸ ਤਰ੍ਹਾਂ ਇਹਨੂੰ ਅਸੀਂ ਜਿਤਾਉਣਾ ਹੈ, ਇਹ ਮੈਚ ਜਿਤਾਉਣਾ ਯੂਕੇ ਦੇ ਵਿੱਚ ਪੰਜਾਬੀਆਂ ਨੂੰ। ਜੀ ਵੀਰ ਜੀ, ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਵਾ, ਤੁਸੀਂ ਬੜੇ ਪ੍ਰੋਗਰਾਮਾਂ 'ਚ ਭਾਗ ਲਿਆ ਵਾ, ਤੇ ਹੁਣ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ। ਤੇ ਹੁਣ ਜਿਹੜੇ ਯੂਕੇ ਗਵਰਨਮੈਂਟ ਆ ਉਹਨਾਂ ਨੇ ਫਾਰਮ ਜਿਹੜਾ ਵਾ ਉਹ ਵੈਬਸਾਈਟ ਤੇ ਪਾ ਦਿੱਤਾ ਵਾ। ਠੀਕ ਹੈ। ਤੇ ਉਹ ਵੈਬਸਾਈਟ ਸਾਰਿਆਂ ਨੂੰ ਪੜ੍ਹਨੀ ਚਾਹੀਦੀ ਆ। ਉਹਦਾ ਐਡਰੈਸ ਆ ons.gov.uk। ਤੇ ਉਹਦੇ ਤੇ ਜਾ ਕੇ ਜਦੋਂ ਕਲਿੱਕ ਕਰੀਏ, 2 ਕਿਸਮ ਦੇ ਫਾਰਮ ਉੱਤੇ ਆਉਂਦੇ ਆ। ਇੱਕ ਹਾਊਸ ਹੋਲਡ ਫਾਰਮ, ਇੱਕ ਇੰਡੀਵਿਜੂਅਲ ਫਾਰਮ। ਤੇ ਜਿਹੜਾ ਹਾਊਸ ਹੋਲਡ ਫਾਰਮ ਆ ਉਹਦੇ 32 ਪੇਜ ਆ, ਤੇ ਜਿਹੜਾ ਇੰਡੀਵਿਜੂਅਲ ਵਾਸਤੇ ਹਾਊਸ ਹੋਲਡ ਫਾਰਮ ਆ ਉਹਦੇ 8 ਪੇਜ ਆ। ਤੇ ਜਿਹੜਾ 32 ਪੇਜਾਂ ਦਾ ਹਾਊਸ ਹੋਲਡ ਵਾਸਤੇ ਫਾਰਮ ਆ ਸਾਰੀ ਫੈਮਿਲੀ ਵਾਸਤੇ, ਉਹ 5 ਜੀਆਂ ਵਾਸਤੇ ਆ। ਠੀਕ। ਪਹਿਲੇ 2 ਸਫ਼ੇ ਜਿਹੜੇ ਆ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਆ। ਉਸ ਤੋਂ ਬਾਅਦ 4 ਸਫ਼ੇ ਜਿਹੜੇ ਆ ਉਹ ਸਾਰੀ ਫੈਮਿਲੀ ਵਾਸਤੇ ਆ। ਉਸ ਤੋਂ ਬਾਅਦ 5 ਸਫ਼ੇ ਜਿਹੜੇ ਆ ਉਹ ਹਰ ਇੱਕ ਮੈਂਬਰ ਵਾਸਤੇ ਆ। ਤੇ ਸਭ ਤੋਂ ਅਖੀਰਲਾ ਫਾਰਮ ਵਿਜ਼ਟਰ ਵਾਸਤੇ ਆ। ਇਸ ਤਰ੍ਹਾਂ 32 ਪੇਜ ਹੋ ਗਏ। ਸਹੀ। ਤੇ ਉਹਦੇ ਵਿੱਚ ਆਪਣੇ ਕੰਮ ਦਾ ਖਾਨਾ ਜਿਹੜਾ ਵਾ ਉਹ ਆਪਾਂ ਗੱਲ ਕਰ ਰਹੇ, ਕੰਮ ਤੇ ਤਾਂ ਸਾਰੇ ਹੀ ਆ, ਪਰ ਆਪਾਂ ਜਿਹਦੀ ਗੱਲ ਕਰ ਰਹੇ ਅੱਜ ਉਹ 18 ਨੰਬਰ ਖਾਨਾ ਵਾ। ਉਹਦੇ ਵਿੱਚ ਇਹ ਲਿਖਿਆ ਵਾ ਕਿ ਵਾਟ ਇਜ਼ ਯੂਅਰ ਮੇਨ ਲੈਂਗੁਏਜ। ਠੀਕ। ਤੇ ਹੁਣ ਮੇਨ ਲੈਂਗੁਏਜ ਹਰ ਉਸ ਵਿਅਕਤੀ ਦੀ ਆ ਪੰਜਾਬੀ ਆ ਜਿਹੜਾ ਪੰਜਾਬੀ ਮਿਊਜ਼ਿਕ 50% ਤੋਂ ਵੱਧ ਸੁਣਦਾ ਜਾਂ ਆਪਣੇ ਘਰਾਂ ਪੰਜਾਬੀ ਬੋਲਦਾ, ਤੇ ਉਹਦੀ ਮੇਨ ਲੈਂਗੁਏਜ ਪੰਜਾਬੀ ਆ, ਤੇ ਉਹਨੂੰ ਪੰਜਾਬੀ ਭਰਨੀ ਚਾਹੀਦੀ ਹੈ। ਬਸ ਇੰਨੀ ਕੀ ਗੱਲ ਆ ਜੀ। ਕੰਮ ਕੁਛ ਵੀ ਨਹੀਂ ਆ ਤੇ ਰੰਗ ਚੋਖਾ। ਠੀਕ ਹੈ, ਬਹੁਤ ਵਧੀਆ ਵੀਰ। ਤੇ ਇਹ ਮਤਲਬ ਸੌਖਾ ਫਾਰਮ ਭਰਨਾ, ਕੋਈ ਔਖਾ ਨਹੀਂ ਹੈਗਾ? ਬਹੁਤ ਹੀ ਸੌਖਾ ਵਾ ਜੀ। ਤੇ ਆਨਲਾਈਨ ਹੀ ਭਰਨਾ ਵਾ। ਮਾਰਚ ਦੇ ਪਹਿਲੇ ਹਫਤੇ ਚਿੱਠੀਆਂ ਘਰਾਂ 'ਚ ਆ ਜਾਣੀਆਂ ਇੱਥੇ, ਤੇ ਉਹਦੇ ਉੱਤੇ ਕੋਡ ਲਿਖਿਆ ਹੋਣਾ ਵਾ। ਠੀਕ। ਤੇ ਉੱਤੇ ਵੈਬਸਾਈਟ ਦਾ ਐਡਰੈਸ ਵੀ ਲਿਖਿਆ ਹੋਣਾ। ਤੇ ਉਹ ਵੈਬਸਾਈਟ ਕਲਿੱਕ ਕਰਕੇ ਤੇ ਕੋਡ ਪਾਉਣਾ ਵਾ, ਤੇ ਆਪਣਾ ਫਾਰਮ ਨਿਕਲ ਆਉਣਾ ਵਾ। ਯੂਕੇ ਦੇ ਵਿੱਚ ਜਿੰਨੇ ਵੀ ਤਕਰੀਬਨ 20-25 ਮਿਲੀਅਨ, ਯੂਕੇ ਦੇ ਵਿੱਚ ਐਕਚੁਅਲੀ ਨਹੀਂ ਹੋ ਰਹੀ, ਇਹ ਸਿਰਫ ਇੰਗਲੈਂਡ ਤੇ ਵੇਲਜ਼ ਦੇ ਵਿੱਚ ਮਰਦਮਸ਼ੁਮਾਰੀ ਹੋ ਰਹੀ ਆ।
ਠੀਕ ਤੇ ਇੰਗਲੈਂਡ ਤੇ ਵੇਲਜ਼ ਦੇ ਵਿੱਚ ਜਿਹੜੇ ਹਾਊਸ ਹੋਲਡ ਆ ਤਕਰੀਬਨ 25 ਮਿਲੀਅਨ ਆ। ਤੇ ਠੀਕ ਹੈ 25 ਮਿਲੀਅਨ ਘਰਾਂ ਦੇ ਵਿੱਚ ਫਾਰਮ ਚਿੱਠੀਆਂ ਜਾਣੀਆਂ ਤੇ ਠੀਕ 25 ਮਿਲੀਅਨ ਘਰਾਂ ਦਾ ਹੀ ਕੋਡ ਅਲੱਗ-ਅਲੱਗ ਆ ਤੇ ਉਹ ਕੋਡ ਸਹੀ ਵੈਬਸਾਈਟ ਤੇ ਪਾਉਣਾ ਵਾ ਤੇ ਫਾਰਮ ਨਿਕਲ ਆਉਣਾ ਤੇ ਫਾਰਮ ਆਰਾਮ ਦੇ ਨਾਲ ਪੜ ਕੇ ਭਰਨਾ ਤੇ ਫਾਰਮ ਦੇ ਫਸਟ ਪੇਜ ਦੇ ਉੱਤੇ ਲਿਖਿਆ ਕਿ ਇਹ ਫਾਰਮ ਜਿਹੜਾ ਬਾਈ ਲਾਅ ਕੰਪਲਸਰੀ ਆ, ਜੇ ਤੁਸੀਂ ਫਾਰਮ ਨਹੀਂ ਭਰੋਗੇ ਜੁਰਮਾਨਾ ਲੱਗੂਗਾ ਤੇ ਜੇ ਤੁਸੀਂ ਫਾਰਮ ਗਲਤ ਭਰੋਗੇ ਤਾਂ ਵੀ ਜੁਰਮਾਨਾ ਲੱਗੂਗਾ। ਇਹ ਤਾਂ ਬਹੁਤ ਵਧੀਆ ਕੰਮ ਹੈ। ਹਾਂਜੀ, ਜੇ ਪਿਛਲੀ ਵਾਰੀ ਕੀ ਹੋਇਆ ਸੀਗਾ 2011 ਦੇ ਵਿੱਚ ਕਿ ਸਾਰੇ ਆਪਣੇ ਪੰਜਾਬੀ 9-10 ਲੱਖ ਆ, ਜੇ ਸਾਰੇ ਇਕੱਠੇ ਕਰ ਲਈਏ ਤੇ ਇੱਥੇ ਤੇ 2,73,000 ਪੰਜਾਬੀਆਂ ਨੇ ਲਿਖਿਆ ਸੀਗਾ ਕਿ ਸਾਡੀ ਬੋਲੀ ਪੰਜਾਬੀ ਆ ਤੇ ਬਾਕੀਆਂ ਨੇ ਕਿਸੇ ਨੇ ਅੰਗਰੇਜ਼ੀ ਲਿਖਿਆ ਤੇ ਕਿਸੇ ਨੇ ਉਰਦੂ ਲਿਖਿਆ ਤੇ ਕਿਸੇ ਨੇ ਹਿੰਦੀ ਲਿਖਿਆ। ਠੀਕ ਹੈ ਜੀ। ਤੇ ਐਰਕੀ ਜਿਹੜਾ ਫਾਰਮ ਹੈ ਉਹਦੇ ਉੱਤੇ ਲਿਖਿਆ ਵਾ ਤੇ ਜਿਹੜਾ ਗਲਤ ਜਾਣਕਾਰੀ ਦਊਗਾ ਉਹਨੂੰ ਜੁਰਮਾਨਾ ਲੱਗੂਗਾ। ਇਹਦਾ ਮਤਲਬ ਇਹ ਆ ਜਿਹੜੇ ਪੰਜਾਬੀ ਆਪਣੇ ਘਰਾਂ 'ਚ ਪੰਜਾਬੀ ਬੋਲਦੇ ਆ ਜਾਂ ਪੰਜਾਬੀ ਮਿਊਜ਼ਿਕ ਸੁਣਦੇ ਆ ਤੇ ਜੇ ਉਹ 18 ਨੰਬਰ ਖਾਨੇ ਦੇ ਵਿੱਚ ਆਪਣੀ ਭਾਸ਼ਾ ਪੰਜਾਬੀ ਨਹੀਂ ਲਿਖਦੇ ਤਾਂ ਉਹਨਾਂ ਨੂੰ ਜੁਰਮਾਨਾ ਹੋ ਸਕਦਾ। ਤੇ ਇਸ ਕਰਕੇ ਆਪਾਂ ਸਾਰਿਆਂ ਨੂੰ ਬੇਨਤੀ ਕਰ ਰਹੇ ਹਾਂ ਕਿ 18 ਨੰਬਰ ਖਾਨੇ ਦੇ ਵਿੱਚ ਪੰਜਾਬੀ ਆਪਣੀ ਮੇਨ ਲੈਂਗੁਏਜ ਲਿਖੋ। ਜੇ ਇਹਦੇ ਫਾਇਦੇ ਕੀ ਹੋਣੇ ਆ ਉਹ ਬਾਅਦ ਦੀ ਗੱਲ ਆ, ਲੰਮਾ ਚੌੜਾ ਵਿਸ਼ਾ ਵਾ, ਆਪਾਂ ਕਈ ਵਾਰੀ ਡਿਸਕਸ ਕੀਤਾ ਵਾ। ਠੀਕ ਹੈ, ਨਹੀਂ ਬੜਾ ਵਧੀਆ, ਜੁਰਮਾਨਿਆਂ ਵਾਲਾ ਤਾਂ ਬਹੁਤ ਵਧੀਆ ਕੀਤਾ। ਪੰਜਾਬੀਆਂ ਨੂੰ ਜੁਰਮਾਨਾ ਤਾਂ ਠੁੱਕਣਾ ਚਾਹੀਦਾ, ਜਿਹੜੇ ਜਾਂ ਹਿੰਦੀ ਲਿਖਵਾ ਦਿੰਦੇ ਨੇ ਜਾਂ ਉਰਦੂ ਲਿਖਾ ਦਿੰਦੇ ਨੇ, ਇਹਨਾਂ ਨੂੰ ਜੁਰਮਾਨਾ ਤਾਂ ਠੁੱਕਣਾ ਚਾਹੀਦਾ। ਤੇ ਬਹੁਤ ਵਧੀਆ ਵੀਰ, ਥੈਂਕ ਯੂ ਵੈਰੀ ਮਚ। ਇਹਦੇ ਤੇ ਫਿਰ ਆਪਾਂ ਮੁੜ ਕੇ ਵੀ ਗੱਲ ਕਰਾਂਗੇ। ਅੱਜ ਆਪਣੀ ਇੱਕ ਤਰ੍ਹਾਂ ਦੀ ਟੈਸਟ ਟ੍ਰਾਂਸਮਿਸ਼ਨ ਸੀ ਤੇ ਦੇਖਦੇ ਆ ਇਹ ਕਿੰਜ ਦਾ ਸਾਨੂੰ ਰਿਸਪੌਂਸ ਵੀ ਆਉਂਦਾ ਇਹਦਾ, ਔਰ ਇਹ ਕਿੰਜ ਦੀ ਅੱਗੇ ਔਨ 에ਅਰ ਹੋਈ ਹੈ। ਠੀਕ ਹੈ, ਥੈਂਕ ਯੂ ਵੈਰੀ ਮਚ ਵੀਰ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਸ਼ਾਹ ਸਾਹਿਬ।